ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 8 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਏਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟ ਏਰਕੇਨਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ, ਸਾਡਾ ਦਿਲ ਤਾਂ ਨਹੀਂ ਕਰਦਾ ਜਿੰਨੀਆਂ ਖਤਰਨਾਕ ਖਬਰਾਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਨੂੰ ਲੈ ਕੇ ਹੈਗੀਆਂ ਆ। ਜੇ ਤੁਸੀਂ ਵੀਡੀਓਜ਼ ਦੇਖੋ ਜਾਂ ਪਿਕਚਰਸ ਦੇਖੋ, ਐਡੀ ਤਬਾਹੀ ਜਿਹੜੀ ਆ ਉਹ ਤੁਹਾਤੋਂ ਦੇਖ ਨਹੀਂ ਹੁੰਦੀ ਹੈਗੀ। ਸਦਰਨ ਕੈਲੀਫੋਰਨੀਆ ਦੇ ਵਿੱਚ ਨਿਊਯਾਰਕ ਟਾਈਮ ਦੇ ਮੁਤਾਬਕ ਬਹੁਤ ਸਾਰੇ ਲੈਂਡਮਾਰਕਸ ਜਿਨ੍ਹਾਂ ਦੇ ਵਿੱਚ ਸਕੂਲ ਸੀ, ਸਿਨਾਗੋਗ ਸੀ, ਬਹੁਤ ਹੀ ਵੈਲ ਨੋਨ ਰੈਸਟੋਰੈਂਟ ਸੀ, ਉਹ ਸਾਰੇ ਜਿਹੜੇ ਆ ਸੜ ਕੇ ਸੁਆਹ ਹੋ ਗਏ ਹੈਗੇ ਆ। ਪੈਸਾਡੀਨਾ ਯੂਸ਼ ਟੈਂਪਲ ਤੇ ਈਟਨ ਪੈਸਾਡੀਨਾ ਦੇ ਵਿੱਚ ਪੂਰੀ ਤਰ੍ਹਾਂ ਸੜ ਕੇ ਜਿਹੜਾ ਫਲੋਰ ਦੇ ਉੱਤੇ ਗਰਾਊਂਡ ਹੋ ਗਿਆ ਹੈਗਾ। ਫਾਇਰ ਆਫੀਸ਼ੀਅਲਸ ਐਸਟੀਮੇਟ ਕਰ ਰਹੇ ਆ ਵੀ 1000 ਤੋਂ ਵੱਧ ਸਟਰਕਚਰਸ ਆਲਰੇਡੀ ਡਿਸਟਰੋਏ ਹੋ ਚੁੱਕੀਆਂ ਹੈਗੀਆਂ। ਇਹ ਕੈਲੀਫੋਰਨੀਆ ਦੀਆਂ 20 ਜਿਹੜੀਆਂ ਸਭ ਤੋਂ ਇੰਪੋਰਟੈਂਟ ਅੱਗਾਂ ਆ, ਉਹਨਾਂ ਦੇ ਵਿੱਚ ਹੁਣ ਇੱਕ ਇਸ ਨੂੰ ਵੀ ਐਡ ਕਰ ਲਿਆ ਗਿਆ ਹੈਗਾ। ਪੈਲੀਸੇਡ ਚਾਰਟਰ ਹਾਈ ਸਕੂਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈਗਾ। ਨਿਕ ਮੈਲਵੋਇਨ ਜੋ ਟਰਸਟੀ ਹੈਗੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਬਿਲ ਰੋਜਰ ਦਾ ਰੈਂਚ ਹਾਊਸ ਜੋ ਉਸਨੇ 1935 ਚ ਲਿਆ ਸੀ, ਉਹ ਤੋਂ ਹੀ ਕੋਲ ਸੀਗਾ ਤੇ ਉਹ ਸੜ ਕੇ ਸੁਆਹ ਹੋ ਗਿਆ ਹੈਗਾ। 300 ਏਕੜ ਦੇ ਵਿੱਚ 31 ਰੂਮਾਂ ਵਾਲਾ ਇਹ ਰੈਂਚ ਹਾਊਸ ਸੀਗਾ। ਟਮੰਗਾ ਰੈਂਚ ਮੋਟਲ 1929 ਤੋਂ ਉੱਥੇ ਸੀ, ਕਈ ਮੂਵੀਆਂ ਦੇ ਵਿੱਚ ਵੀ ਇਸ ਨੂੰ ਲਿਆ ਗਿਆ ਸੀ। ਇਹ ਵੀ ਜਿਹੜਾ ਸੜ ਕੇ ਸੁਆਹ ਹੋ ਗਿਆ ਹੈਗਾ। ਪੈਸਾਡੀਨਾ ਦਾ ਯੂਸ ਟੈਂਪਲ ਤੇ ਸੈਂਟਰ 20th ਸੈਂਚੁਰੀ ਨੂੰ ਬੈਕ ਕਰਦਾ, ਇਹ ਵੀ ਸੜ ਕੇ ਸੁਆਹ ਹੋ ਗਿਆ। ਰੀਲ ਇਨ ਇਹ ਬਹੁਤ ਹੀ ਇੰਪੋਰਟੈਂਟ ਰੈਸਟੋਰੈਂਟ ਤੇ ਇਨ ਸੀ ਮੈਲਬੂ ਦੇ ਵਿੱਚ, ਉਹ ਵੀ ਜਿਹੜੀ ਆ ਸੜ ਕੇ ਸੁਆਹ ਹੋ ਗਈ ਆ। ਮੈਲਬੂ ਫੀਡ ਬਿਨ, ਥੀਏਟਰ ਪੈਲੀਸੇਡਸ, ਪੀਅਰਸਨ ਪਲੇ ਹਾਊਸ, ਗੈਟੀ ਵਿਲਾ ਇਹ ਤੇ ਦਾ ਏਮਸ ਹਾਊਸ, ਥਾਮਸ ਮਾਨ ਹਾਊਸ ਤੇ ਵਿਲਾ ਅਰੋਰਾ, ਇਹ ਵੀ 1940 ਦੇ ਵਿੱਚ ਬਣਿਆ ਸੀ। ਨੋਬਲ ਪ੍ਰਾਈਜ਼ ਵਿਨਿੰਗ ਨੋਵਲਿਸਟ ਇਹਦੇ ਵਿੱਚ ਰਹਿੰਦਾ ਰਿਹਾ ਹੈਗਾ। ਸੋ ਬਹੁਤ ਹੀ ਇੰਪੋਰਟੈਂਟ ਸਟਰਕਚਰਸ ਸੜ ਕੇ ਸੁਆਹ ਹੋ ਗਈਆਂ। ਹੁਣ ਤੱਕ ਜਿਹੜੀਆਂ ਖਬਰਾਂ ਆਈਆਂ ਆ, 1000 ਤੋਂ ਵੱਧ ਸਟਰਕਚਰ ਸੜ ਕੇ ਸੁਆਹ ਹੋ ਚੁੱਕੀਆਂ। 5 ਜਾਣਿਆਂ ਦੀ ਮੌਤ ਜਿਹੜੀ ਆ ਕਨਫਰਮ ਹੋ ਚੁੱਕੀ ਹੈਗੀ ਆ। ਜੀ 5 ਜਾਣਿਆਂ ਦੀ ਜਿਹੜੀ ਮੌਤ ਹੋਈ ਆ, ਸਭ ਤੋਂ ਜਿਹੜੀ ਇਸ ਚੀਜ਼ ਦੇ ਵਿੱਚ ਮਾੜੀ ਚੀਜ਼ ਇਹ ਆਪਾਂ ਦੇਖ ਰਹੇ ਹਾਂ। ਬਿਲਕੁਲ ਸਟਰਕਚਰਸ ਤਾਂ ਜਿਹੜੇ ਉਹ ਨਾਲ ਦੇ ਨਾਲ ਤਬਾਹ ਹੋ ਹੀ ਰਹੇ ਹੈਗੇ ਆ। ਈਟਨ ਫਾਇਰ ਨੇ ਸਭ ਤੋਂ ਜ਼ਿਆਦਾ ਇਹ ਨੁਕਸਾਨ ਪਹੁੰਚਾਇਆ ਆ। ਜਦ ਆਪਾਂ ਸਵੇਰੇ ਗੱਲ ਕਰ ਰਹੇ ਸੀ, ਈਟਨ ਫਾਇਰ ਤਕਰੀਬਨ 2000 ਏਕੜ ਦੇ ਵਿੱਚ ਸੀ, ਤੇ ਹੁਣ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਇਹ 10,000 ਏਕੜ ਨੂੰ ਪਾਰ ਕਰ ਚੁੱਕੀ ਆ। ਈਟਨ ਫਾਇਰ ਜਿਹੜੀ ਆ ਇਹ ਪੂਰਬੀ ਇਲਾਕੇ ਵਾਲੇ ਪਾਸੇ ਈਸਟ ਆਫ ਲਾਸ ਐਂਜਲਸ ਲੱਗੀ ਆ। ਪੈਲੀਸੇਡ ਵਾਲੀ ਜਿਹੜੀ ਫਾਇਰ ਆ ਇਹ ਵੈਸਟ ਆਫ LA ਮੈਲਿਬੂ ਦੇ ਲਾਗੇ ਜਿਹੜੀ ਆ ਉਹ ਲੱਗੀ ਹੈਗੀ ਆ। ਇਸ ਟਾਈਮ ਅੱਗ ਬੇਕਾਬੂ ਹੋ ਕੇ ਫੈਲ ਰਹੀ ਆ ਤੇ ਕਹਿੰਦੇ ਵੀ ਵਰਸਟ ਇਜ਼ ਅਬਾਊਟ ਟੂ ਕਮ, ਵੀ ਅਜੇ ਹਾਲਾਤ ਹੋਰ ਵੀ ਜ਼ਿਆਦਾ ਮਾੜੇ ਜਿਹੜੇ ਉਹ ਹੋਣਗੇ। ਇਹ ਜਿਹੜੀ ਸਥਿਤੀ ਆ ਬਹੁਤ ਮੰਦਭਾਗੀ ਆ ਇਸ ਟਾਈਮ ਬਣੀ ਪਈ ਆ। ਕਹਿੰਦੇ ਅਨਪ੍ਰੈਸੀਡੈਂਟਡ ਤੇ ਅਨਪ੍ਰੈਡਿਕਟੇਬਲ ਇਸ ਟਾਈਮ ਹਾਲਾਤ ਬਣੇ ਪਏ ਆ। ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਨਾਲ US ਫੋਰੈਸਟ ਸਰਵਿਸ, ਪੈਸਾਡੀਨਾ ਫਾਇਰ ਡਿਪਾਰਟਮੈਂਟ, ਇਹ ਵੱਖ-ਵੱਖ ਥਾਂ ਦੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ
ਹੋਏ ਨੇ। ਇਵੈਕੂਏਸ਼ਨ ਆਰਡਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਟਾਈਮ ਦਿੱਤੇ ਗਏ ਨੇ। ਐਲਟਾਡੀਨਾ ਦਾ ਜਿਹੜਾ ਇਲਾਕਾ, ਪੈਸਾਡੀਨਾ ਦਾ ਜਿਹੜਾ ਇਲਾਕਾ ਆ, ਇਹ ਈਟਨ ਫਾਇਰ ਦੇ ਅੰਡਰ ਆ ਰਿਹਾ ਆ। ਮੈਲਬੂ ਵਾਲਾ ਜਿਹੜਾ ਇਲਾਕਾ ਆ, ਉਹ ਪੈਲੀਸੇਡਸ ਫਾਇਰ ਦੇ ਅੰਡਰ ਜਿਹੜਾ ਉਹ ਆਇਆ ਹੈਗਾ ਆ। ਇੱਕ ਹੋਰ ਅੱਗ ਜਿਹੜੀ ਹਰਸਟ ਫਾਇਰ ਆ, ਉਹ LA ਦੇ ਨੇਬਰਹੁੱਡ ਸਿਲਮਰ ਦੇ ਵਿੱਚ ਜਿਹੜੀ ਲੱਗੀ ਹੋਈ ਆ, ਉਹ ਵੀ 500 ਏਕੜ ਦੇ ਵਿੱਚ ਫੈਲੀ ਪਈ ਹੈਗੀ ਆ। ਸੋ ਹਾਲਾਤ ਬਹੁਤ ਹੀ ਮੰਦਭਾਗੇ ਆ। LA ਦੀ ਮੇਅਰ ਕੈਰਨ ਬੈਸ ਦੇ ਉੱਤੇ ਇਸ ਟਾਈਮ ਸਾਰੇ ਜਾਣੇ ਵਰ ਰਹੇ ਆ ਵੀ ਤੁਸੀਂ ਹੈ ਕਿੱਥੇ ਆ। ਇਹ ਦੇਖਿਆ ਗਿਆ ਸੀਗਾ ਵੀ ਉਹ ਇਸ ਟਾਈਮ ਮੌਕੇ ਤੇ ਨਹੀਂ ਸੀਗੇ। ਨਿਊਜ਼ ਰਿਪੋਰਟਰਸ ਨੇ ਉਹਨਾਂ ਨੂੰ ਜਦ ਘੇਰਿਆ, ਸਵਾਲ ਪੁੱਛਿਆ, ਤਾਂ ਉਹਨਾਂ ਨੂੰ ਕੋਈ ਵੀ ਜਵਾਬ ਜਿਹੜਾ ਆ ਉਹ ਨਹੀਂ ਦੇ ਹੋਇਆ। ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ LA ਦੇ ਆਪਣੇ ਹੀ ਫਾਇਰ ਕੋਡ ਆ, ਉਹਨਾਂ ਦੀ ਉਲੰਘਣਾ ਨੂੰ ਲੈ ਕੇ ਕਰ ਰਹੇ ਆ। ਕਹਿੰਦੇ ਵੀ 1 ਸਾਲ ਤੋਂ ਇੱਕ ਸੜਕ ਦੇ ਉੱਤੇ ਮਲਟੀਪਲ RVs ਜਿਹੜੀਆਂ ਆ, ਉਹ ਦਰਜਨਾਂ ਹੀ ਜਿਹੜੀਆਂ RV ਆ ਉੱਥੇ ਖੜੀਆਂ ਸੀਗੀਆਂ, ਤੇ ਉਹਨਾਂ ਨੇ ਚੁਕਾਇਆ ਨਹੀਂ ਗਿਆ, ਜਿਹੜਾ ਕਿ ਫਾਇਰ ਹੈਜ਼ਰਡ ਸੀਗਾ, ਤੇ ਖੁਦ ਹੀ ਉਸ ਚੀਜ਼ ਨੂੰ ਜਿਹੜਾ ਉਹਨਾਂ ਨੇ ਕੀਤਾ ਆ ਵੀ ਪਾਲਣਾ ਨਹੀਂ ਕੀਤੀ। ਉਧਰ ਜਿਹੜੇ ਫਾਇਰ ਹਾਈਡਰੈਂਟਸ ਆ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ, ਉਹ ਡਰਾਈ ਜਿਹੜੇ ਉਹ ਹੋ ਗਏ ਸੀ। ਇਸ ਬਾਬਤ ਜਿਹੜੇ ਟਰੰਪ ਹੋਣਾ ਨੇ, ਪ੍ਰੈਜ਼ੀਡੈਂਟ ਟਰੰਪ ਹੋਣਾ ਨੇ, ਜਿਹੜੇ ਗਵਰਨਰ ਆ ਨਿਊਸਮ, ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਆ। ਕਹਿੰਦੇ ਵੀ ਤੁਸੀਂ ਕੈਲੀਫੋਰਨੀਆ ਦਾ ਇਸ ਟਾਈਮ ਬੇੜਾ ਗਰਕ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਪਾਣੀ ਵਾਲਾ ਬਿੱਲ ਇਹਨਾਂ ਦੇ ਮੋਹਰੇ ਕਰਦਾ ਜਿਹੜਾ ਪਿਆ ਸੀ ਬਚਾ ਕੇ ਰੱਖਣ ਦੇ ਲਈ, ਸਟੋਰੇਜ ਜਿਹੜਾ ਉਹ ਵਧਾਉਣ ਦੇ ਲਈ, ਤੇ ਜਿਹੜਾ ਪਾਣੀ ਰੁੜ ਜਾਂਦਾ ਹੈ ਦਰਿਆ ਵੱਲ ਨੂੰ, ਸਮੁੰਦਰ ਵੱਲ ਨੂੰ, ਉਸ ਨੂੰ ਸਟੋਰੇਜ ਦੇ ਵਿੱਚ ਤਬਦੀਲ ਕਰਨ ਦੇ ਲਈ, ਉਹਦੇ ਉੱਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ, ਤੇ ਤੁਹਾਡਾ ਬਹੁਤ ਹੀ ਮਾੜੀ ਜਿਹੜੀ ਉਹ ਗੱਲ ਆ। ਕੈਲੀਫੋਰਨੀਆ ਵਾਈਲਡ ਫਾਇਰ ਜਿਹੜੀ ਇਸ ਟਾਈਮ LA ਦੇ ਵਿੱਚ ਲੱਗੀ ਹੈ, ਜਿਹੜੀ ਸੈਂਟਾ ਐਨਾ ਵਿੰਡਸ ਦੇ ਕਰਕੇ ਬਲੀਆਂ ਸੀਗੀਆਂ, ਉਹ ਸਪੇਸ ਤੋਂ ਵੀ ਜਿਹੜੀਆਂ ਉਹ ਨਜ਼ਰ ਆ ਰਹੀ ਆ। ਇੰਨੀ ਭਿਆਨਕ ਜਿਹੜੀ ਉਹ ਅੱਗ ਲੱਗੀ ਹੋਈ ਆ। ਆਮ ਲੋਕਾਂ ਦਾ ਜੀਵਨ ਅੱਗ ਦੇ ਜਿਹੜੇ ਨਜ਼ਦੀਕ ਰਹਿ ਰਹੇ ਆ, ਉਹ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈਗਾ ਆ। ਮਲਟੀਪਲ ਵਾਇਰ ਫਾਇਰਸ ਇਸ ਵੇਲੇ ਸਦਰਨ ਕੈਲੀਫੋਰਨੀਆ 'ਚ ਲੱਗੀਆਂ ਹੋਈਆਂ ਹੈਗੀਆਂ। ਕੈਲੀਫੋਰਨੀਆ ਦੀਆਂ 20 ਟੌਪ ਮੋਸਟ ਡਿਸਟਰਕਟਿਵ ਫਾਇਰਸ ਦੇ ਵਿੱਚ ਇਸ ਅੱਗ ਨੂੰ ਗਿਣਿਆ ਜਾ ਰਿਹਾ ਆ। 1700 ਦੇ ਕਰੀਬ ਫਾਇਰ ਫਾਈਟਰਸ ਇਸ ਅੱਗ ਨੂੰ ਫਾਈਟ ਕਰ ਰਹੇ ਹੈਗੇ ਆ। ਇਹ ਤਿੰਨੇ ਅੱਗਾਂ ਜੋ ਲੱਗੀਆਂ ਹੋਈਆਂ ਆ, ਉੱਥੇ ਦੀ ਮੇਅਰ ਵਾਸ ਗਾਨਾ ਨੂੰ ਘੁੰਮਣ ਗਈ ਸੀ, ਹੁਣ ਵਾਪਸ ਪਹੁੰਚ ਚੁੱਕੀ ਹੈਗੀ ਆ, ਕਿਉਂਕਿ ਉਹਨਾਂ ਦਾ ਕ੍ਰਿਟਿਸਿਜ਼ਮ ਕਾਫੀ ਜ਼ਿਆਦਾ ਹੋਇਆ ਹੈਗਾ। ਤੇ ਜੇ ਕਹਿੰਦੇ ਅਸਮਾਨ ਦੇ ਵਿੱਚ ਦੇਖੋ, ਤਾਂ ਅਸਮਾਨ ਦੇ ਵਿੱਚੋਂ ਐਸ਼ ਜਿਹੜੀ ਆ ਉਹ ਮੀਂਹ ਵਾਂਗ ਪੈ ਰਹੀ ਹੈਗੀ ਆ। ਸੋ ਜਿਹੜੀ ਸੜਕ ਜੋ ਆਪਾਂ ਕਹਿ ਸਕਦੇ ਹਾਂ, ਉਹ ਲੋਕਾਂ ਦੇ ਘਰਾਂ ਦੇ ਉੱਤੇ, ਕਾਰਾਂ ਦੇ ਉੱਤੇ ਧੜਾ ਧੜ ਡਿੱਗ ਰਹੀ ਹੈਗੀ ਆ। ਤੇ 3 ਲੱਖ ਦੇ ਕਰੀਬ ਲੋਕਾਂ ਦੇ ਕੋਲ ਬਿਜਲੀ ਨਹੀਂ ਹੈ। 1 ਲੱਖ ਜਿਹੜੇ ਲੋਕ ਆ, ਉਹਨਾਂ ਨੂੰ ਇਵੈਕੂਏਸ਼ਨ ਆਰਡਰ ਦਿੱਤੇ ਗਏ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ 1 ਲੱਖ ਬੰਦੇ ਨੂੰ ਕੋਈ ਕਿਹਾ ਜਾਵੇ ਵੀ ਤੁਸੀਂ ਘਰ ਛੱਡ ਕੇ ਭੱਜ ਜਾਓ, ਬਹੁਤ ਸਾਰੇ ਤਾਂ ਕਾਰਾਂ ਰਸਤੇ 'ਚ ਛੱਡ ਕੇ ਭੱਜ ਗਏ। ਜਿਸ ਤਰ੍ਹਾਂ ਪਹਿਲਾਂ ਆਪਾਂ ਖਬਰ ਕੀਤੀ ਸੀ ਕੱਲ ਵੀ ਫਾਇਰ ਫਾਈਟਰਸ ਨੂੰ ਫੇਰ ਜਿਹੜੇ ਆ ਉਹ ਟੈਂਕ ਲਿਆਣੇ ਪਏ, ਉਹਨਾਂ ਦੇ ਨਾਲ ਉਹਨਾਂ ਨੇ ਕਾਰਾਂ ਮੂਵ ਕੀਤੀਆਂ, ਬੁਲਡੋਜ਼ਰ ਲਿਆਣੇ ਪਏ, ਤੇ ਉਹ ਕਿੱਥੇ ਜਾਊਗੇ ਬੰਦੇ। ਸੋ ਇਹ ਆਪਾਂ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਸਕਦੇ ਹਾਂ ਵੀ ਭਾਈ ਸਾਰੇ ਜਿੱਦਾਂ ਠੀਕ ਠਾਕ ਰਹਿਣ, ਤੇ ਘੱਟ ਹੀ ਜਿਹੜਾ ਨੁਕਸਾਨ ਹੋਵੇ, ਹੁਣ ਅੱਗੇ ਨਾ ਹੋਵੇ ਜਿੰਨਾ ਹੋ ਚੁੱਕਿਆ ਹੈਗਾ। ਹਜੇ ਵੀ ਜਿਹੜੀ 0% ਕੰਟੇਨਡ ਆ ਜਿਹੜੀ ਮੇਨ ਅੱਗ ਲੱਗੀ ਹੋਈ ਹੈਗੀ ਆ। ਹਾਲਾਂਕਿ ਇੱਕ ਲਿਡੀਆ ਫਾਇਰ ਆ, ਉਹ 80 ਏਕੜ ਸੀ, ਉਹਨੂੰ 30% ਕੰਟੇਨ ਕਰ ਲਿਆ ਗਿਆ ਹੈਗਾ। 3 ਲੱਖ ਦੇ ਕਰੀਬ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਪਾਵਰ ਆਊਟੇਜ .USA ਦੇ ਮੁਤਾਬਕ ਲੋਕਾਂ ਦੀ ਬਿਜਲੀ ਜਾ ਚੁੱਕੀ ਹੈਗੀ ਆ। ਸੋ ਬਹੁਤ ਹੀ ਜਿਹੜਾ ਖਤਰਨਾਕ ਮਾਹੌਲ ਉਸ ਏਰੀਏ ਦੇ ਵਿੱਚ ਬਣਿਆ ਹੋਇਆ ਹੈ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਜੋ ਰਾਬਰਟ ਲੂਨਾ ਆ, ਉਹਨਾਂ ਨੇ ਇਹ ਕਿਹਾ ਵੀ ਜਿੱਥੇ ਵੀ ਅਸੀਂ ਕਹਿ ਰਹੇ ਹਾਂ ਵੀ ਹੁਣ ਇਵੈਕੂਏਸ਼ਨ ਆਰਡਰ ਆ, ਕਿਸੇ ਨੂੰ ਵੇਟ ਨਹੀਂ ਕਰਨੀ ਚਾਹੀਦੀ, ਇਮੀਡੀਏਟਲੀ ਜਿਹੜਾ ਆ ਉੱਥੋਂ ਨਿਕਲ ਜਾਣਾ ਚਾਹੀਦਾ ਹੈਗਾ ਆ। ਹੁਣ ਇਹ ਸਾਰੇ ਕਾਸੇ ਦਾ ਅਸਰ ਉੱਥੇ ਤਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਹੀ ਹੋਇਆ, ਮੌਤਾਂ ਵੀ ਹੋ ਰਹੀਆਂ, ਲੋਕਾਂ ਦੇ ਘਰ ਸੜ ਰਹੇ ਆ। ਸਾਡਾ ਸਾਰਿਆਂ ਦਾ ਕੈਲੀਫੋਰਨੀਆ 'ਚ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਇਸ ਅੱਗ ਦੇ ਨਾਲ। ਕੈਲੀਫੋਰਨੀਆ ਦੇ ਵਿੱਚ ਲੱਗਣ ਵਾਲੀਆਂ ਅੱਗਾਂ $1 ਟ੍ਰਿਲੀਅਨ ਦਾ ਘਰਾਂ ਦੀ ਇੰਸ਼ੋਰੈਂਸ ਦਾ ਹੋਲ ਆ।
ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਾਹਤੇ 80% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਕੇ ਭੱਜ ਗਈਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਕਿਤੇ ਸਾਨੂੰ ਹੋਰ ਸਟੇਟਾਂ 'ਚ ਪ੍ਰੋਫਿਟ ਹੁੰਦਾ ਤੇ ਕੈਲੀਫੋਰਨੀਆ ਦੀਆਂ ਅੱਗਾਂ ਨੇ ਸਾਡਾ ਪੂਰਾ ਜਿਹੜਾ ਆ ਭੱਠਾ ਬਿਠਾਲ ਦੇਣਾ ਹੈਗਾ। ਹੁਣ 1000 ਸਟਰਕਚਰ ਸੜੀ ਆ, ਜਿਹਦੇ ਵਿੱਚ ਕਈ ਘਰ ਤਾਂ 4-4 5-5 6-6 ਮਿਲੀਅਨ ਡਾਲਰ ਵਾਲੇ ਵੀ ਘਰ ਸੀਗੇ। ਸੋ ਇਹ ਜਿਹੜਾ ਏਰੀਆ ਆ, ਜਿਸ ਏਰੀਏ ਦੇ ਵਿੱਚ ਘਰਾਂ ਨੂੰ ਅੱਗ ਲੱਗੀ ਆ, ਇੱਥੇ ਪਿਛਲੇ ਸਾਲਾਂ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਇੰਸ਼ੋਰੈਂਸ ਕੈਂਸਲ ਕਰ ਦਿੱਤੀਆਂ ਗਈਆਂ ਸੀਆਂ। ਸੋ 1930 ਦੇ ਕਰੀਬ ਪਾਲਿਸੀਆਂ ਸਿਰਫ ਇੱਕ ਜ਼ਿਪ ਕੋਡ ਜਿਹੜਾ ਪੈਸੀਫਿਕ ਪੈਲੀਸੇਡਸ ਵਾਲਾ ਏਰੀਆ, ਉੱਥੇ ਨਾਨ ਰਿਨਿਊਅਲ ਹੋਇਆ 2019 ਤੋਂ ਲੈ ਕੇ 2024 ਤੱਕ। ਤੇ ਇਹਦਾ ਮਤਲਬ ਇਹ ਆ ਵੀ 100 ਵਿੱਚੋਂ 28 ਪਾਲਿਸੀਆਂ ਉਹਨੇ ਕੈਂਸਲ ਕਰਤੀਆਂ। ਅਲਟੀਮੇਟਲੀ ਉਹ ਕੈਲੀਫੋਰਨੀਆ ਦੇ ਫੇਅਰ ਪਲਾਨ ਦੇ ਕੋਲ ਗਏ ਹੈਗੇ ਆ। ਹੁਣ ਇਸ ਟਾਈਮ ਕੈਲੀਫੋਰਨੀਆ ਜਿੱਥੇ ਜਿੱਥੇ ਕਿਸੇ ਨੂੰ ਨਹੀਂ ਇੰਸ਼ੋਰੈਂਸ ਮਿਲਦੀ, ਉਹ ਫੇਅਰ ਪਲਾਨ ਕੋ ਜਾਂਦਾ ਆ, ਜਿਹੜੀ ਫੇਅਰ ਪਲਾਨ ਦੇ ਕੋਲ 6 ਬਿਲੀਅਨ ਡਾਲਰ ਦਾ ਐਕਸਪੋਜ਼ਰ ਆ, ਜਦ ਕਿ ਉਹਨਾਂ ਕੋਲ ਪੈਸੇ ਸਿਰਫ 700 ਮਿਲੀਅਨ ਡਾਲਰ ਹੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੀ 1000 ਸਟਰਕਚਰ ਆ, ਇਹਦੇ ਚ ਮੈਜੋਰਟੀ ਦੀਆਂ ਜਿਹੜੀਆਂ ਇੰਸ਼ੋਰੈਂਸਸ ਆ ਉਹ ਫੇਅਰ ਪਲਾਨ ਦੇ ਥਰੂ ਆ। ਸੋ ਫੇਅਰ ਪਲਾਨ ਹੀ ਬੈਂਕਰਪਟ ਹੋ ਜਾਣੀ ਆ ਜੇ ਸਿਚੁਏਸ਼ਨ ਇਦਾਂ ਦੀ ਚੱਲ ਰਹੀ। ਜੇ ਇਹ ਚੱਲੀ ਤੇ ਆਮ ਲੋਕਾਂ ਦੀ ਘਰਾਂ ਦੀ ਇੰਸ਼ੋਰੈਂਸ ਦੇ ਰੇਟ ਆਉਣ ਵਾਲੇ ਸਮੇਂ 'ਚ ਹੋ ਸਕਦਾ 400-400 500% ਤੱਕ ਜਿਹੜਾ ਆ ਉਹ ਇਨਕਰੀਜ਼ ਹੋ ਜਾਣ। $1 ਟ੍ਰਿਲੀਅਨ ਦਾ ਜਿਹੜਾ ਲਾਸਿਸ ਦਾ ਐਕਸਪੋਜ਼ਰ ਹੈਗਾ ਇੰਸ਼ੋਰੈਂਸ ਕੰਪਨੀਜ਼ ਨੂੰ, ਉਹ ਕਿਸ ਤਰ੍ਹਾਂ ਜਿਹੜਾ ਰੀਕੈਪ ਕਰਨਗੇ। ਅੱਜ ਬਲੂਮਬਰਗ ਨੇ ਇਹਦੇ ਉੱਤੇ ਕਾਫੀ ਵੱਡੀ ਜਿਹੜੀ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ ਰਿਪੋਰਟ ਛਾਪੀ ਹੈਗੀ ਹੈ। ਜੀ ਬਿਲਕੁਲ। ਸੋ ਜਿਹੜੇ ਆਪਾਂ ਦੇਖਦੇ ਆ ਨਾ ਵੀ ਜਿਨ੍ਹਾਂ ਘਰਾਂ ਨੂੰ ਜਾਂ ਜਿਨ੍ਹਾਂ ਇਲਾਕਿਆਂ ਨੂੰ ਵਾਈਲਡ ਫਾਇਰ ਤੋਂ ਪ੍ਰਭਾਵਿਤ ਜਾਂ ਇੱਥੇ ਲੱਗ ਸਕਦੀ ਆ, ਉਹ ਕਹਿ ਕੇ ਜਿਨ੍ਹਾਂ ਦੇ ਬਿੱਲ ਬੱਤੀਆਂ ਇਸ ਕਰਕੇ ਵਧੇ, ਇੰਸ਼ੋਰੈਂਸ ਵਧੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਹੋਰ ਵੀ ਜ਼ਿਆਦਾ ਹੋਊਗੀ, ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿੱਥੇ ਤੇਜ਼ ਹਵਾਵਾਂ ਜ਼ਿਆਦਾ ਜਿਹੜੀਆਂ ਉਹ ਚੱਲਦੀਆਂ ਹੈਗੀਆਂ ਆ। ਨੈਸ਼ਨਲ ਵੈਦਰ ਸਰਵਿਸ ਨੇ ਰੈੱਡ ਫਲੈਗ ਵਾਰਨਿੰਗ ਆ ਉਸ ਨੂੰ ਐਕਸਟੈਂਡ ਕਰ ਦਿੱਤਾ ਹੈ, ਤੇ ਇਹ ਕਹਿੰਦੇ ਵੀ ਹੁਣ ਆਉਂਦੇ ਸ਼ੁੱਕਰਵਾਰ ਤੱਕ ਰੱਖੀ ਗਈ ਹੈਗੀ ਆ। ਬਹੁਤ ਸਾਰੇ ਸਕੂਲ ਇਸ ਦੇ ਵਿੱਚ ਨੁਕਸਾਨੇ ਗਏ ਆ। ਲਾਸ ਐਂਜਲਸ ਕਾਊਂਟੀ ਦੀ ਸੁਪਰਵਾਈਜ਼ਰ ਕੈਥਰੀਨ ਬਾਰਜਰ ਉਹਨਾਂ ਨੇ ਕਿਹਾ ਆ ਵੀ ਭਾਈ ਜਿਹੜੇ ਕੋਈ ਇੱਥੇ ਲੁੱਟ ਖੋਹ ਕਰਨ ਵਾਲੇ ਜੇ ਤੁਸੀਂ ਆਉਂਗੇ ਤਾਂ ਪੂਰਾ ਵੇਟ ਕਾਊਂਟੀ ਦਾ ਤੁਹਾਡੇ ਦੁਆਲੇ ਜਿਹੜੇ ਅਸੀਂ ਲੈ ਕੇ ਆਵਾਂਗੇ ਤੇ ਤੁਹਾਨੂੰ ਅਸੀਂ ਛੱਡਣਾ ਨਹੀਂ ਹੈਗਾ। ਆਲਰੇਡੀ 2 ਜਾਣਿਆਂ ਨੂੰ ਸਵੇਰੇ ਆਪਾਂ ਦੱਸ ਰਹੇ ਸੀ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ। ਜਿਹੜਾ ਕੱਲੀ ਐਸ਼ ਹੀ ਨਹੀਂ ਡਿੱਗ ਰਹੀ ਹਰਜੋਤ ਸਿੰਘ ਜੀ, ਇਸ ਟਾਈਮ ਉੱਥੇ ਸਾਰੇ ਪਾਸੇ ਹਵਾਵਾਂ ਦੇ ਚੱਲਦੇ ਆ, ਕਿਉਂਕਿ ਫਿਰ ਧੂੰਆਂ ਜਿਹੜਾ ਉੱਠਦਾ ਆ, ਸਾਹ ਲੈਣ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਔਖਿਆਈ ਜਿਹੜੀ ਉਹ ਆ ਰਹੀ ਹੈਗੀ ਆ। ਸੋ ਸਥਿਤੀ ਕੋਈ ਬਾੜੀ ਚੰਗੀ ਨਹੀਂ ਹੈਗੀ ਆ। ਫਾਇਰ ਫਾਈਟਰਸ ਇਸ ਟਾਈਮ ਕਹਿੰਦੇ ਵੀ ਹਰ ਇੱਕ ਪਾਸੇ ਜਿਹੜੇ ਉਹ ਜਾ ਰਹੇ ਆ, ਪਰ ਹਰ ਇੱਕ ਥਾਂ ਤੇ ਉੱਤੇ ਪਹੁੰਚਣਾ ਉਹਨਾਂ ਦੇ ਲਈ ਅਸੰਭਵ ਵੀ ਹੋਇਆ ਪਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੇ ਗਵਰਨਰ ਨਿਊਸਮ ਆ, ਉਹਨਾਂ ਨੂੰ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੀਆਂ ਅੱਗਾਂ ਦੇ ਬਾਰੇ ਜਿਹੜਾ ਆ ਉਹ ਦੱਸਿਆ ਗਿਆ ਆ, ਤੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਦੇ ਚੱਲਦਿਆਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਓਰੀਜਨਲੀ ਆਉਣਾ ਸੀਗਾ ਨੈਸ਼ਨਲ ਮੋਨੂਮੈਂਟਸ ਡੈਡੀਕੇਟ ਕਰਨ ਦੇ ਲਈ, ਉਹ ਪਲਾਨਸ ਵੀ ਉਹਨਾਂ ਨੇ ਕੈਂਸਲ ਕਰ ਦਿੱਤੇ ਆ। ਤੇ ਗਵਰਨਰ ਨਿਊਸਮ ਨੇ ਜਿਹੜਾ ਵਾਸ਼ਿੰਗਟਨ ਨੂੰ ਜਾਣ ਦਾ ਵੀ ਆਪਣਾ ਜਿਹੜਾ ਇਰਾਦਾ ਸੀ ਉਹ ਵੀ ਕੈਂਸਲ ਕਰ ਦਿੱਤਾ ਆ। ਲੋਕ ਬਾਹਰੋਂ ਖੜ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਸੜਦੇ ਹੋਏ ਜਿਹੜੇ ਇਸ ਟਾਈਮ ਦੇਖ ਰਹੇ ਹੈਗੇ ਆ। ਸੋ ਇਹ ਪਤਾ ਨਹੀਂ ਹੋਰ ਅੱਗੇ ਆਉਂਦੇ ਦਿਨਾਂ ਤੱਕ ਇਹ ਕਦੋਂ ਤੱਕ ਇਹ ਕਾਬੂ ਦੇ ਵਿੱਚ ਆਊਗੀ, ਪਰ ਹਰ ਇੱਕ ਪਾਸੇ ਕਹਿੰਦੇ ਵੀ ਪੀੜ ਹੀ ਪੀੜ ਨਜ਼ਰ ਆ ਰਹੀ ਆ। ਜੀ, Airbnb ਜੋ ਆ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਕੋਲ ਘਰ ਅਵੇਲੇਬਲ ਆ, ਉਹ ਫ੍ਰੀ ਆਫ ਕਾਸਟ ਉਹਨਾਂ ਲੋਕਾਂ ਨੂੰ ਜਿਹੜੇ ਦੇਣ ਜਾ ਰਹੇ ਹੈਗੇ ਆ ਜਿਹੜੇ ਅੱਗ ਦੇ ਨਾਲ ਅਫੈਕਟਡ ਹੋਏ ਹੈਗੇ ਆ। ਸੋ ਆਪਾਂ ਵੀ ਜ਼ਰੂਰ ਬੇਨਤੀ ਕਰਦੇ ਹਾਂ ਆਪਣੀ ਕਮਿਊਨਿਟੀ ਦੇ ਲੋਕ ਲਾਸ ਐਂਜਲਸ, ਰੈਡਿੰਗ, ਉਹਨਾਂ ਰੈਂਚੋ ਕੁਕੂਮੰਗਾ, ਔਰੰਜ ਕਾਉਂਟੀ ਏਰੀਏ 'ਚ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ। ਜ਼ਰੂਰ ਕੋਈ ਸਿੱਖ ਆਰਗੇਨਾਈਜੇਸ਼ਨ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਕਰਦੀ ਹੋਈ ਇਹਨਾਂ ਜਿਹੜੇ ਵਿਕਟਮਸ ਆ, ਜ਼ਰੂਰ ਦੱਸਿਓ ਤਾਂ ਕਿ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਹਾਂ। ਜੇ ਨਹੀਂ ਕਰ ਰਹੇ ਤੇ ਇਹ ਕਰਨਾ ਚਾਹੀਦਾ ਹੈ। ਪੂਰੀ ਦੁਨੀਆ ਦੇ ਵਿੱਚ ਅੱਜ ਜੇ ਸਿੱਖ ਕੌਮ ਦਾ ਨਾਮ ਬਣਿਆ, ਉਹ ਇਸੇ ਕਰਕੇ ਬਣਿਆ ਵੀ ਜਿੱਥੇ ਵੀ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਆ, ਸਿੱਖ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਹੈਗੇ ਆ।
ਚਾਹੇ ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਅਮਰੀਕਾ ਹੋਵੇ, ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈਗਾ। ਬਹੁਤ ਸਾਰੇ ਜਿਹੜੇ ਚਰਚਜ਼ ਆ ਉਹਨਾਂ ਨੇ ਵੀ ਕਿਹਾ ਲੋਕਾਂ ਨੂੰ ਕਿ ਉਹਨਾਂ ਦੇ ਉਹ ਉੱਥੇ ਰਹਿ ਸਕਦੇ ਆ, ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾਊਗਾ। ਸੋ ਆਪਣੀ ਕੌਮ ਹਮੇਸ਼ਾ ਹੀ ਫੂਡ ਵੀ ਪ੍ਰੋਵਾਈਡ ਕਰਦੀ ਆ। ਬਹੁਤ ਸਾਰੇ ਜਿਹੜੇ ਆਪਣੀਆਂ ਗੁਰੂ ਘਰ ਆ ਉਹਨਾਂ ਦੇ ਕੋਲ ਜਗ੍ਹਾ ਵੀ ਹੁੰਦੀ ਆ ਰਹਿਣ ਦੇ ਲਈ। ਜ਼ਰੂਰ ਇਹ ਜਿੱਥੇ ਵੀ ਕਿਤੇ ਕੋਈ ਹੈਲਪ ਕਰ ਸਕਦਾ ਆ, ਇਹਨਾਂ ਲੋਕਾਂ ਦੀ ਜਿਹੜੇ ਵਿਕਟਮਸ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਇਹੀ ਜਿਹੜੀ ਸਿੱਖੀ ਹੈਗੀ ਆ। ਤੇ ਸਾਨੂੰ ਕਾਲ ਕਰਕੇ 408 272 5200 ਤੇ ਦੱਸਿਓ ਜ਼ਰੂਰ ਜਿਹੜਾ ਕੋਈ ਵੀ ਕਰ ਰਿਹਾ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ 2-4 ਬੰਦੇ ਇਨੀਸ਼ੀਏਟਿਵ ਲੈਂਦੇ ਆ, ਹੋਰ ਕਰਨਾ ਚਾਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਫਿਰ ਜੇ ਨੰਬਰ ਆ ਜਾਏ ਫਿਰ ਉਹਨਾਂ ਨਾਲ ਕੰਟੈਕਟ ਕਰਕੇ ਅੱਗੇ ਤੁਸੀਂ ਕਰ ਸਕਦੇ ਆ। ਜਿਸ ਤਰ੍ਹਾਂ ਹੈਰਿਸ ਕਾਉਂਟੀ ਦੇ ਵਿੱਚ ਉਦੋਂ ਫਲੱਡ ਆਏ ਸੀ, ਜਦੋਂ ਸ਼ੈਰਿਫ ਸੰਦੀਪ ਸਿੰਘ ਹੁੰਦਾ ਸੀ, ਤੇ ਉਹਦੇ 40-42 ਟਰੱਕ ਜਿਹੜੇ ਆ ਵੱਖ-ਵੱਖ ਏਰੀਏ ਤੋਂ ਜੋ ਸਿੱਖ ਲੈ ਕੇ ਗਏ ਸੀ, ਗੁਰੂ ਘਰਾਂ ਤੋਂ ਲੈ ਕੇ ਗਏ ਸੀ। ਸੋ ਪਲੀਜ਼ ਉਸ ਏਰੀਏ ਦੇ ਲੋਕ ਇਮੀਡੀਏਟਲੀ ਜਿਹੜੇ ਆ ਇਸ ਇਸ਼ੂ ਦੇ ਉੱਤੇ ਇਹਨਾਂ ਲੋਕਾਂ ਦੀ ਹੈਲਪ ਦੇ ਲਈ ਉਹਨਾਂ ਨੂੰ ਬਿਲਕੁਲ ਅੱਗੇ ਆਉਣਾ ਚਾਹੀਦਾ ਹੈ। ਬਿਲਕੁਲ ਇਸ ਟਾਈਮ ਲੋੜ ਆ, ਮਨੁੱਖਤਾ ਨੂੰ ਲੋੜ ਆ, ਤੇ ਸਿੱਖ ਦਾ ਜਿਹੜਾ ਸਿਧਾਂਤ ਆ ਸਰਬੱਤ ਦਾ ਭਲਾ, ਉਸ ਦੇ ਵਿੱਚ ਜ਼ਰੂਰਤ ਆ। ਆਪਣੇ ਜਿਹੜੇ ਨਾਲ ਰਹਿੰਦੇ ਲੋਕ ਆ ਉਹਨਾਂ ਨੂੰ ਇਸ ਟਾਈਮ ਇਸ ਦੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਆ। ਕਿਸੇ ਨੂੰ ਰਿਹਾਇਸ਼ ਮੁਹੱਈਆ ਕਰਾਉਣੀ ਆ, ਚਾਹੇ ਗੁਰੂ ਘਰਾਂ ਦੇ ਵਿੱਚ। ਆਪਾਂ ਨੂੰ ਯਾਦ ਆ ਜਦੋਂ ਔਰੋਵਿਲ ਦੇ ਡੈਮ ਦਾ ਮਸਲਾ ਬਣਿਆ ਸੀਗਾ, ਉਹ ਬਚਾਅ ਹੋ ਗਿਆ, ਬਹੁਤ ਸ਼ੁਕਰ ਆ ਪ੍ਰਮਾਤਮਾ ਦਾ। ਪਰ ਉਦੋਂ ਲੋਕਾਂ ਨੇ ਆਪਣੇ ਘਰ ਵੀ ਖੋਲ੍ਹ ਤੇ, ਗੁਰੂ ਘਰਾਂ ਨੇ ਵੀ ਜਿਹੜੀ ਉਹ ਬਹੁਤ ਮਦਦ ਕੀਤੀ ਸੀ। ਹਿਊਸਟਨ ਦੀ ਉਦਾਹਰਨ ਤੁਸੀਂ ਆਲਰੇਡੀ ਜਿਹੜੀ ਉਹ ਦੇ ਚੁੱਕੇ ਆ। ਸੋ ਇਹ ਜ਼ਰੂਰੀ ਆ ਵੀ ਅਰਦਾਸ ਇਹੀ ਕਰਦੇ ਆ ਵੀ ਭਾਈ ਜਿਹੜੇ ਉਹ ਠੀਕ ਠਾਕ ਰਹਿਣ ਲੋਕ ਵੱਧ ਤੋਂ ਵੱਧ, ਤੇ ਨਾਲ ਦੇ ਨਾਲ ਜਿਹੜਾ ਆ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਉਹ ਮਦਦ ਕੀਤੀ ਜਾਵੇ ਜਿੰਨੀ ਵੀ ਤੁਸੀਂ ਕਰ ਸਕਦੇ ਆ। ਇੱਕ ਖਬਰ ਹੋਰ ਸਾਂਝੀ ਕਰ ਲੈਂਦੇ ਰਾਜਕਨਵੀਰ ਸਿੰਘ ਜੀ, ਤੇ ਫਿਰ ਸਾਡਾ ਸਮਾਂ ਵੀ ਹੋਣ ਵਾਲਾ ਹੀ ਆ। ਅਮਰੀਕਾ ਦੇ ਵਿੱਚ 2 ਹੀ ਇਸ਼ੂ ਆ, ਕੈਲੀਫੋਰਨੀਆ ਦੇ ਵਿੱਚ ਅੱਗਾਂ ਦਾ ਤੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਲੈ ਕੇ। ਆਪਾਂ ਹਜੇ ਸਵੇਰੇ ਖਬਰ ਸਾਂਝੀ ਕਰਦੇ ਸੀ ਵੀ US ਦੀ ਕਾਂਗਰਸ ਨੇ ਬਿੱਲ ਪਾਸ ਕਰ ਦਿੱਤਾ ਹੈਗਾ ਉਸ ਬੱਚੀ ਦੀ ਯਾਦ ਦੇ ਵਿੱਚ ਜਿਸ ਨੂੰ ਮਾਰਿਆ ਗਿਆ ਸੀ ਇੱਕ ਅਨਡਾਕੂਮੈਂਟਡ ਬੰਦੇ ਵੱਲੋਂ, ਲੇਕਿਨ ਰਿਲੇ ਐਕਟ। ਤੇ ਕਾਂਗਰਸ ਦੇ ਬਾਅਦ ਇਹ ਸੈਨੇਟ ਤੋਂ ਜਾਊਗਾ, ਤੇ ਸੈਨੇਟ ਦੇ ਵਿੱਚ 53 US ਦੇ ਸੈਨੇਟਰਸ ਰਿਪਬਲਿਕਨਸ ਆ, ਤੇ 2 ਨੇ ਸਵੇਰੇ ਕਿਹਾ ਸੀ ਵੀ ਮੈਂ ਹਾਂ ਕੀਤੀ ਆ। ਹੁਣ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, 9 ਡੈਮੋਕ੍ਰੇਟ ਆਲਰੇਡੀ ਇਸ ਬਿੱਲ ਦੇ ਹੱਕ ਦੇ ਵਿੱਚ ਆ ਗਏ ਹੈਗੇ ਆ। ਮਾਰਕ ਕੈਲੀ ਐਰੀਜ਼ੋਨਾ ਦੇ, ਜੇਕ ਰੋਜ਼ਨ ਨਵਾਡਾ, ਟੈਮੀ ਡਕਵਰਥ ਇਲੀਨੋਇਸ ਦੇ, ਜੌਨ ਫੈਟਰਮੈਨ ਪੈਂਸਿਲਵੇਨੀਆ, ਗੈਰੀ ਪੀਟਰਸ ਮਿਸ਼ੀਗਨ, ਰੂਬੀਓ ਗੈਲਗੋ ਐਰੀਜ਼ੋਨਾ ਤੋਂ, ਤੇ ਜੌਨ ਔਸਫ ਜਾਰਜੀਆ, ਜੌਨ ਹਿਕਨਲੂਪਰ ਕੋਲੋਰਾਡੋ, ਐਂਗਸ ਕਿੰਗ ਮੇਨ ਤੋਂ। ਸੋ 60 ਸੈਨੇਟਰਸ ਚਾਹੀਦੇ ਹੁੰਦੇ ਆ। ਸੋ ਆਲਰੇਡੀ ਹੁਣ ਇਹਨਾਂ ਦੇ ਕੋਲ 62 ਦੇ ਕਰੀਬ ਹੋ ਗਏ ਹੈਗੇ ਆ, ਕਿਉਂਕਿ ਪਾਸ ਹੋ ਜਾਣਾ ਹੈ ਫਿਰ ਜੀ। ਡੈਮੋਕ੍ਰੈਟਿਕ ਪਾਰਟੀ ਨੂੰ ਹੁਣ ਕਹਿੰਦੇ ਵੀ ਸਾਨੂੰ ਲੈਸਨ ਮਿਲ ਗਿਆ 2024 ਦੀ ਇਲੈਕਸ਼ਨ ਤੋਂ ਵੀ ਇਹ ਇੱਕ ਮੇਨ ਮੁੱਦਾ ਸੀਗਾ। ਸੋ ਉਹ ਇਹ ਬਿੱਲ ਬਹੁਤ ਛੇਤੀ ਪਾਸ ਹੋ ਜਾਣਾ। ਸੋ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ, ਖਾਸ ਕਰਕੇ ਜਿਨ੍ਹਾਂ ਦਾ ਪੋਲੀਟੀਕਲ ਅਸਾਈਲਮ ਚੱਲ ਰਿਹਾ ਆ, ਹਜੇ ਪੱਕਾ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਹੈਗਾ, ਕੋਈ ਛੋਟੀ ਮੋਟੀ ਵੀ ਜਿਹੜੀ ਸ਼ਰਾਰਤ ਹੋਈ, ਚਾਹੇ ਉਹ ਸ਼ਾਪ ਲਿਫਟਿੰਗ ਦੀ ਆ, ਚੋਰੀ ਕਰਨ ਦੀ ਆ, ਮਾੜਾ ਮੋਟਾ ਮਿਸਡਮੀਨਰ ਵੀ ਹੋਇਆ, ਤੇ ਤੁਸੀਂ ਡਿਪੋਰਟ ਕੀਤੇ ਜਾ ਸਕਦੇ ਆ। ਜੇ ਸੈਨੇਟ 'ਚ ਕਹਿੰਦੇ ਫਰਾਈਡੇ ਨੂੰ ਹੀ ਅਸੀਂ ਪਾਸ ਕਰ ਦੇਣਾ, ਪਰਸੋਂ ਨਹੀਂ, ਜੇ ਫਰਾਈਡੇ ਨੂੰ ਪਾਸ ਹੋ ਗਿਆ ਤੇ ਬਾਈਡਨ ਹੋਣੀ ਕੋਸ਼ਿਸ਼ ਕਰਨਗੇ ਵੀ ਉਹੀ ਸਾਈਨ ਕਰ ਜਾਣ ਨਾ। ਟਰੰਪ ਉਹਨਾਂ ਦਾ ਇਹ ਸੀ ਵੀ ਮੈਂ ਕਰਾਂ। ਸੋ ਯੂ ਨੈਵਰ ਨੋ, ਇਸੇ ਕਰਕੇ ਵੀ ਡੈਮੋਕ੍ਰੇਟ ਸਾਥ ਦੇ ਰਹੇ ਆ ਤੇ ਜਲਦੀ ਤੋਂ ਜਲਦੀ ਇਹ ਜਿਹੜਾ ਬਿੱਲ ਪਾਸ ਹੋ ਜਾਏ। ਬੇਕਰਸਫੀਲਡ ਦੇ ਬਾਰੇ ਤੁਹਾਨੂੰ ਸਵੇਰੇ ਵੀ ਸਾਂਝਾ ਕੀਤਾ ਸੀ, ਕੱਲ ਵੀ ਕੀਤਾ ਸੀ, ਦੁਪਹਿਰੇ ਵੀ ਸ਼ੋਅ 'ਚ ਦੱਸਿਆ ਸੀ ਵੀ ਉੱਥੇ ਕਾਫੀ ਵੱਡਾ ਜਿਹੜਾ ਆਪਰੇਸ਼ਨ ਆ ਉਹ ਬਾਰਡਰ ਪੈਟਰੋਲ ਏਜੰਟਸ ਵੱਲੋਂ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਲਿੰਕਨ ਰਾਇਲੀ ਮਰਡਰ ਜਿਹੜੀ ਇੱਕ ਰੈਲਿੰਗ ਕਰਾਈ ਬਣੀ ਸੀਗੀ ਰਿਪਬਲਿਕਨਸ ਦੇ ਲਈ 2024 ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਲਈ, ਹਾਊਸ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ 159 ਦੇ ਮੁਕਾਬਲੇ 264 ਵੋਟਾਂ ਦੇ ਨਾਲ ਪਾਸ ਹੋਇਆ। 48 ਜਿਹੜੇ ਡੈਮੋਕ੍ਰੇਟਾਂ ਨੇ ਸਾਥ ਦਿੱਤਾ, ਤੇ ਆਲਰੇਡੀ ਸੈਨੇਟ ਦੇ ਵਿੱਚ 9 ਜਿਹੜੇ ਡੈਮੋਕ੍ਰੇਟਸ ਉਸ ਦੇ ਵਿੱਚ ਸਾਥ ਦੇਣ ਨੂੰ ਜਿਹੜੇ ਉਹ ਆ ਰਹੇ ਜਿਹੜੇ ਉਹ ਹੈਗੇ ਆ। ਸੋ ਇਹ ਪਾਸ ਹੋਣ ਜਾ ਰਿਹਾ। ਮੁੱਕਦੀ ਗੱਲ ਜਿਹੜੀ ਇਹ ਆ, ਤੇ ਇਹਦੇ ਨਾਲ ਜਿਹੜਾ ਕਾਫੀ ਜ਼ਿਆਦਾ ਹੋਰ ਸਖਤੀ ਜਾਂ ਕਹਿ ਲਓ ਵੀ ਪ੍ਰਸ਼ਾਸਨ ਦੇ ਜਾਂ ਲਾ ਐਨਫੋਰਸਮੈਂਟ ਦੇ ਇਸ ਦੇ ਤਹਿਤ ਦੰਦ ਹੋਰ ਤਿੱਖੇ ਜਿਹੜੇ ਉਹ ਹੋ ਜਾਣਗੇ। ਤੇ ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਨਾਲ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਡਾਊ ਜੋਨ ਦੇ ਵਿੱਚ 107 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 42,635 ਤੇ ਬੰਦ ਹੋਇਆ। S&P 9 ਪੁਆਇੰਟ ਵੱਧ ਕੇ 5918,
ਨੈਸਡੈਕ 11 ਪੁਆਇੰਟ ਘਟ ਕੇ 19,779 ਤੇ ਬੰਦ ਹੋਇਆ। ਸੋਨੇ ਦਾ ਭਾਅ $2678 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ 4.768%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 94,927 ਤੇ ਇਥੀਰੀਅਮ 3346 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ ਜੋ ਹੈਗੇ ਆ 85 ਰੁਪਏ ਤੇ 99 ਪੈਸੇ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 26 ਪੈਸੇ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਕਿਸੇ ਨੂੰ ਕੋਈ ਬਾਹਲੀ ਐਮਰਜੈਂਸੀ ਆ, ਸਦਰਨ ਕੈਲੀਫੋਰਨੀਆ 'ਚ ਕਿਸੇ ਨੂੰ ਮਿਲਣ ਜਾਣਾ ਜਾਂ ਕੋਈ ਕੰਮ ਆ, ਫੇਰ ਹੀ ਜਾਓ। ਜਿਹੜੇ ਟਰੱਕਰਸ ਆ ਉਹ ਵੀ ਜਿਹੜੇ ਧਿਆਨ ਰੱਖਣ, ਖਾਸ ਕਰਕੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਅੱਗ ਲੱਗੀ ਹੋਈ। ਜੀ ਬਿਲਕੁਲ। ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।